ਦੁਨੀਆ ਭਰ ਵਿੱਚ ਵਸਦੇ 25 ਕਰੋੜ ਤੋਂ ਵੱਧ ਪੰਜਾਬੀਆਂ ਦੇ ਦਿਲ ਦੀ ਧੜਕਣ ਭੁਲੇਖਾ ਟੀਵੀ, ਤੁਹਾਡਾ ਮਨਪਸੰਦ ਭੁਲੇਖਾ ਟੀਵੀ, ਜੋ ਭੁਲੇਖਾ ਨਹੀਂ ਪਾਉਂਦਾ ਰਾਹ ਪਾਉਂਦਾ ਹੈ। ਤੇ ਉਸੇ ਭੁਲੇਖਾ ਟੀਵੀ ਦੇ ਪ੍ਰੋਗਰਾਮ ਗੱਲਬਾਤ ਦੇ ਨਾਲ ਹਾਜ਼ਰ ਤੁਹਾਡੀ ਸੇਵਾ ਵਿੱਚ ਤੁਹਾਡਾ ਸੇਵਕ। ਕੀ ਖਿਆਲ ਹੈ? ਚਲੋ ਫਿਰ ਅੱਜ ਤੁਹਾਨੂੰ ਆਸਟ੍ਰੇਲੀਆ ਦੀ ਸੈਰ ਨਾ ਕਰਾਈਏ। ਇਹ ਨਾਲ ਹੀ ਤੇ ਖੜਾ ਆਸਟ੍ਰੇਲੀਆ ਹੀ ਯਾਰ, ਹੈ ਕਿਹੜਾ ਕੋਈ ਮੁੰਨਾ ਕੋਲ ਲਾਹੌਰ, ਜਦੋਂ ਮਰਜ਼ੀ ਪਹੁੰਚ ਜਾਓ ਆਸਟ੍ਰੇਲੀਆ, ਮਾਰੋ ਚੱਲਦੇ ਉੱਤੇ। ਮੈਂ ਆਸਟ੍ਰੇਲੀਆ ਗਿਆ ਤੇ ਮੇਰੀ ਪਹਿਲੀ ਮੁਲਾਕਾਤ ਸਰਦਾਰ ਰੜਕ ਸਿੰਘ ਨਾਲ ਹੋਈ। ਅਸੀਂ ਸਿਡਨੀ ਵਿੱਚ ਮਿਲੇ। ਮੇਰੀ ਸਰਦਾਰ ਰੜਕ ਸਿੰਘ ਨਾਲ ਦੂਜੀ ਮੁਲਾਕਾਤ ਮੈਲਬੌਰਨ ਵਿੱਚ ਹੋਈ। ਅਸੀਂ ਫੇਰ ਮਿਲੇ ਜਿਵੇਂ ਪਹਿਲੀ ਵਾਰੀ ਮਿਲ ਰਹੇ ਹਾਂ। ਅਸਲ ਵਿੱਚ ਮੈਂ ਆਸਟ੍ਰੇਲੀਆ ਗਿਆ ਸਾਂ, ਕੁਝ ਬੇਲੀ ਸਨ, ਬਲਕਿ ਕੀ ਕਹਿਣਾ ਚਾਹੀਦਾ ਹੈ ਕਿ ਪੰਜਾਬੀ ਪਿਆਰੇ ਸਨ, ਜਿਨ੍ਹਾਂ ਨੇ ਆਖਿਆ ਕਿ ਤੂੰ ਆ ਤਸ਼ਰੀਫ ਲਿਆ, ਕਿਉਂਕਿ ਇੱਥੇ ਬਹੁਤ ਵੱਡੀ ਕਾਨਫਰੰਸ ਹੋ ਰਹੀ ਹੈ, ਤੇਰੇ ਜ਼ਰੀ ਖਿਆਲਾਤ ਜਿਹੜੇ ਨੇ ਉਹ ਬਹਿ ਜਾ ਤੇ ਖੜੋ ਜਾ ਕਰ ਦੇਣਗੇ, ਲਿਹਾਜ਼ਾ ਤੂੰ ਆ ਕੇ ਪੰਜਾਬੀ ਜ਼ੁਬਾਨ ਤੇ ਪੰਜਾਬੀਆਂ ਦੇ ਉੱਤੇ ਖਿਤਾਬ ਫਰਮਾ। ਲਓ ਭਗਵਾਨ ਜੀ, ਮੈਂ ਚਲੇ ਗਿਆ ਖਿਤਾਬ ਫਰਮਾਨ। ਮੈਨੂੰ ਲੈਣ ਲਈ ਆਇਆ ਸਰਦਾਰ ਰੜਕ ਸਿੰਘ। ਮੈਂ ਉਹਦੀ ਗੱਡੀ 'ਚ ਬੈਠਾ ਤੇ ਉਹਨੇ ਪਹਿਲੀ ਸੱਟੇ ਇਹ ਵਾਅਦਾ ਕਰ ਦਿੱਤਾ ਕਿ ਭਗਵਾਨ ਜੀ, ਨਾ ਮੈਂ ਸ਼ਾਇਰ ਹਾਂ ਨਾ ਮੈਂ ਅਦੀਬ ਹਾਂ, ਮੈਂ ਹਾਂ ਯਾਰਾਂ ਦਾ ਯਾਰ। ਮੈਂ ਗਈ ਯਾਰ, ਅਸੀਂ ਵੀ ਡਾਊਨਟਾਊਨ ਦੇ ਪ੍ਰਿੰਸ ਹੋਣੇ, ਅਸੀਂ ਵੀ ਯਾਰਾਂ ਦੇ ਯਾਰ ਹਾਂ। ਉਹ ਕਹਿੰਦਾ ਗੱਲ ਸੁਣ, ਜੇ ਤੂੰ ਮੈਨੂੰ ਕੋਈ ਸ਼ੇਰ ਸੁਣਾਉਣ ਦੀ ਕੋਸ਼ਿਸ਼ ਕੀਤੀ ਜਾਂ ਪੰਜਾਬੀ ਕਲਚਰ 'ਤੇ ਕੋਈ ਖਿਤਾਬ ਫਰਮਾਉਣ ਦੀ ਕੋਸ਼ਿਸ਼ ਕੀਤੀ, ਮੈਂ ਤੈਨੂੰ ਕੰਨੋਂ ਫੜ ਕੇ ਜਾਂ ਗਰੇਬਾਨ ਤੋਂ ਫੜ ਕੇ ਬਾਹਰ ਗੱਡੀ ਤੋਂ ਸੁੱਟ ਦਿਆਂਗਾ। ਮੈਂ ਕਿਹਾ ਨੋ ਪ੍ਰੋਬਲਮ ਯਾਰ, ਅਸੀਂ ਤੇ ਆਪ ਯਾਰਾਂ ਦੇ ਯਾਰ ਹਾਂ, ਚਲੋ ਛੱਡੋ ਕਲਚਰ ਖੇਡਣ ਨੂੰ, ਪੰਜਾਬੀ ਖੇਡਣ ਨੂੰ, ਕੋਈ ਹੋਰ ਗੱਲ ਕਰਨੇ ਆ। ਬਸ ਹੋਇਆ ਇੰਜ ਕਿ ਉਸ ਤੋਂ ਬਾਅਦ ਸਰਦਾਰ ਰੜਕ ਸਿੰਘ ਸਾਹਿਬ ਜੀ ਮੇਰਾ ਯਾਰ ਬਣ ਗਿਆ। ਹੋਣਾ ਇੰਜ, ਉਧਰ ਮੁਸ਼ਾਇਰਾ ਹੋ ਰਿਹਾ ਹੋਣਾ, ਮੈਂ ਜਾਣੀ ਸ਼ਕਲ ਵਿਖਾਣੀ ਤੇ ਤਿਲਕ ਜਾਣਾ। ਬਾਹਰ ਖੜਾ ਹੋਣਾ ਸਰਦਾਰ ਰੜਕ ਸਿੰਘ ਜੀ। ਅਸੀਂ ਕਿਸੇ ਪੱਬ ਕਲੱਬ 'ਚ ਬਹਿਣਾ, ਲੱਸੀ ਦੀਆਂ ਗਲਾਸੀਆਂ ਲਾਣੀਆਂ, ਦੁੱਖ ਸੁੱਖ ਫੋਲਦੇ, ਕਦੀ ਰੋਣਾ ਕਦੀ ਹੱਸਣਾ, ਤੇ ਕਦੀ ਪੰਜਾਬ ਨੂੰ ਯਾਦ ਕਰ ਕਰਕੇ ਠੰਡੀਆਂ ਸਾਵਾਂ ਭਰਨਾ। ਜਦੋਂ ਸਾਰਾ ਕੁਛ ਮੁੱਕ ਜਾਂਦਾ ਫਿਰ ਸੋਹਣੀਆਂ ਗੱਲਾਂ ਕਰਨੀਆਂ, ਸੋਹਣੇ ਦਿਨਾਂ ਦੀਆਂ ਗੱਲਾਂ ਕਰਨੀਆਂ। ਹੁਣ ਇਹ ਜਿਹੜੀਆਂ ਸੋਹਣੀਆਂ ਗੱਲਾਂ ਨੇ ਉਹ ਸਾਰੀਆਂ ਸੈਂਸਰ ਨੇ, ਮੈਂ ਦੱਸ ਨਹੀਂ ਸਕਦਾ, ਤੁਸੀਂ ਆਪੇ ਸਮਝ ਲਓ, ਬੜੇ ਸਿਆਣੇ ਹੋ, ਮੇਰੇ ਤੋਂ ਵੱਧ ਸਿਆਣੇ। ਸਰਦਾਰ ਰੜਕ ਸਿੰਘ ਵਾਕਈ ਯਾਰਾਂ ਦਾ ਯਾਰ ਸੀ। ਜਦੋਂ ਵੀ ਅਸੀਂ ਮਿਲਣਾ, ਮੈਂ ਸੈਮੀਨਾਰ ਤੋਂ ਖਿਸਕਣਾ ਜਾਂ ਕਿਸੇ ਹੋਰ ਫੰਕਸ਼ਨ ਤੋਂ ਖਿਸਕਣਾ ਤੇ ਸਰਦਾਰ ਰੜਕ ਸਿੰਘ ਜੀ ਬਾਹਰ ਮੇਰਾ ਇੰਤਜ਼ਾਰ ਫਰਮਾ ਰਿਹਾ ਹੋਣਾ। ਅਸੀਂ ਉੱਥੋਂ ਸਿੱਧਾ ਪੱਬ ਕਲੱਬ ਤੇ ਅੱਗੋਂ ਸਾਡੀਆਂ ਯਾਰੀਆਂ, ਲੱਸੀ ਦੀਆਂ ਗਲਾਸੀਆਂ ਤੇ ਗੱਲਾਂ ਬਾਤਾਂ। ਉਹਨੇ ਦੱਸਿਆ ਕਿ ਉਹ ਪੰਜਾਬ ਦੇ ਵਿੱਚ ਬੜਾ ਕੁਝ ਛੱਡ ਕੇ ਆਇਆ। ਮੈਂ ਕਿਹਾ ਯਾਰ ਕੀ ਕੁਝ ਛੱਡ ਕੇ ਆਇਆ? ਕੋਈ ਬੈਂਕ ਬੈਲੈਂਸ, ਕੋਈ ਜਾਇਦਾਦਾਂ, ਕੋਈ ਪ੍ਰਾਪਰਟੀਆਂ ਤੇ ਹੋਰ ਕੀ ਕੁਝ। ਉਹ ਕਹਿੰਦਾ ਯਾਰ ਕੁਝ ਕਿੱਲੇ ਸਨ ਜ਼ਮੀਨ ਦੇ, ਆਬਾਈ ਜ਼ਮੀਨ ਸੀ, ਯਾਦਗਾਰ ਸੀ, ਮਾਪੇ ਸਨ, ਇੱਕ ਭੈਣ ਸੀ, ਇੱਕ ਬੀਵੀ ਸੀ। ਮੈਂ ਕਿਹਾ ਯਾਰ ਤੂੰ ਵਾਪਸ ਜਾ ਕੇ ਉਹਨਾਂ ਨੂੰ ਨਾਲ ਲਿਆ। ਉਹ ਕਹਿੰਦਾ ਯਾਰ ਇੱਥੇ ਆ ਕੇ ਮੈਂ ਖੋਤੇ ਤਰ੍ਹਾਂ ਕੰਮ ਕੀਤਾ, ਕਿਉਂਕਿ ਤੈਨੂੰ ਮੈਂ ਪਹਿਲੇ ਦੱਸ ਚੁੱਕਿਆ ਕਿ ਨਾ ਮੈਂ ਸ਼ਾਇਰ ਹਾਂ ਨਾ ਮੈਂ ਅਦੀਬ ਹਾਂ, ਮੈਂ ਬਲੂ ਕਾਲਰ ਵਰਕਰ, ਆਪਣੀ ਗੱਡੀ ਆਪੇ ਡਰਾਈਵਰੀ ਤੇ ਕੈਬ ਚਲਾਉਣ ਵਾਲਾ। ਬੜੀ ਮਿਹਨਤ ਕੀਤੀ। ਕਹਿੰਦਾ ਯਾਰ ਪਹਿਲੋਂ ਭੈਣ ਦੇ ਹੱਥ ਪੀਲੇ ਕੀਤੇ, ਫਿਰ ਮਾਪੇ ਜਿਹੜੇ ਸਨ ਉਹਨਾਂ ਨੂੰ ਯਾਤਰਾ ਕਰਾਈ ਨਨਕਾਣੇ ਸਾਹਿਬ ਦੀ। ਮਾਪੇ ਵੀ ਦੁਨੀਆ 'ਚ ਨਾ ਰਹੇ, ਭੈਣ ਆਪਣੇ ਘਰ ਟੁਰ ਗਈ। ਔਲਾਦ ਕੋਈ ਨਹੀਂ ਸੀ, ਇੱਕ ਬੀਵੀ ਸੀ। ਮੈਂ ਬੀਵੀ ਨੂੰ ਆਖਿਆ ਕਿ ਤੂੰ ਆ ਜਾ, ਆਸਟ੍ਰੇਲੀਆ 'ਚ ਆ ਜਾ। ਉਹ ਕਹਿੰਦੀ ਕਿ ਨਹੀਂ, ਸਾਡੀਆਂ ਜੜ੍ਹਾਂ ਜ਼ਮੀਨ ਵਿੱਚ ਨੇ, ਸਾਨੂੰ ਇੱਥੇ ਹੀ ਰਹਿਣ ਦੇ, ਮੈਂ ਇੱਥੇ ਹੀ ਠੀਕ ਹਾਂ। ਜਦੋਂ ਸਾਰੀ ਕਹਾਣੀ ਮੁੱਕ ਜਾਏ, ਖੇਡ ਮੁੱਕ ਜਾਏ, ਤੂੰ ਵਾਪਸ ਆ ਜਾਏ। ਮੈਂ ਵੀ ਆਪਣੀ ਜਗ੍ਹਾ ਖੁਸ਼ ਹਾਂ ਯਾਰ ਕਿ ਮੈਂ ਸਿਰ ਤੇ ਮੌਜੂਦ ਨਹੀਂ ਤੇ ਪਹਿਲੀਆਂ ਆਬਾਦ ਨੇ, ਜਿਹੜੇ ਉੱਥੇ ਡੰਗਰ ਪਸ਼ੂ ਰੱਖੇ ਨੇ ਉਹ ਵੀ ਠੀਕ ਠਾਕ ਨੇ। ਪਤਾ ਇਹ ਲੱਗਿਆ ਕਿ ਪੂਰਬੀ ਭਈਏ ਆਏ ਤੇ ਆ ਕੇ ਉਹਨਾਂ ਨੇ ਪੈਲੀਆਂ ਸਾਂਭ ਲਈਆਂ। ਤੇ ਇੰਜ ਉਹ ਪੰਜਾਬੀ ਜਿਹੜੇ ਪਰਦੇਸ ਗਏ ਸਨ
ਉਹਨਾਂ ਦਾ ਕੰਮ ਸੌਖਾ ਹੋਇਆ ਤੇ ਪਿੱਛੋਂ ਉਹਨਾਂ ਦੀਆਂ ਪੈਲੀਆਂ ਬਰਬਾਦ ਹੋਣ ਤੋਂ ਬਚ ਗਈਆਂ। ਹਰ ਪਾਸੇ ਜਮਨਾ ਪਾਰ ਤੋਂ ਆਉਣ ਵਾਲੇ ਤੇ ਉਰਾਂ ਪਰਾਂ ਤੋਂ ਆਉਣ ਵਾਲੇ ਪੂਰਬੀ ਛਾ ਗਏ। ਇੱਕ ਦਿਨ ਬੜਾ ਦੁਖੀ, ਉਹ ਮੈਂ ਗਈ ਯਾਰ, ਠੀਕ ਹੈ ਤੇਰੀ ਸ਼ਕਲ ਇਹੋ ਜਿਹੀ ਹੈ ਕਿ ਬੰਦਾ ਜਦ ਮੈਨੂੰ ਲੱਗਦਾ ਕਿ ਜਿਵੇਂ ਰੋ ਰਿਹਾ ਹੋਵੇ, ਹਾਲਾਂਕਿ ਤੂੰ ਰੋਂਦਾ ਨਹੀਂ ਹੁੰਦਾ, ਤੇਰੀ ਸ਼ਕਲ ਹੀ ਇਹੋ ਜਿਹੀ ਹੈ। ਕਹਿੰਦਾ ਹੋਈ ਯਾਰ, ਗੱਲ ਤੇ ਐਵੇਂ ਹੀ ਹੈ। ਮੈਂ ਕਿਹਾ ਯਾਰ ਤੂੰ ਅੱਜ ਫਿਰ ਕੁਝ ਜ਼ਿਆਦਾ ਕੋਈ ਮਲਟੀਪਲਾਈ ਹੋ ਕੇ ਦੁਖੀ ਲੱਗ ਰਿਹਾ। ਕਹਿੰਦਾ ਯਾਰ ਕੀ ਦੱਸਾਂ। ਮੈਂ ਕਿਹਾ ਯਾਰ ਨਾ ਦੱਸ। ਕਹਿੰਦਾ ਨਹੀਂ ਤੂੰ ਪੁੱਛ ਲਿਆ ਤੇ ਦੱਸਣਾ ਪੈਣਾ। ਮੈਂ ਕਿਹਾ ਅੱਛਾ ਯਾਰ ਤੂੰ ਨਹੀਂ ਰਹਿੰਦਾ ਤੇ ਦੱਸ। ਕਹਿੰਦਾ ਯਾਰ ਮੈਂ ਵਾਕਈ ਬੜਾ ਦੁਖੀ, ਇੰਨਾ ਕੁ ਦੁਖੀ ਆ ਕਿ ਮੈਨੂੰ ਸਮਝ ਨਹੀਂ ਆਉਂਦਾ ਕਿ ਮੈਂ ਕਿਉਂ ਦੁਖੀ ਹਾਂ। ਮੈਂ ਕਿਹਾ ਯਾਰ ਅਸਲ ਵਿੱਚ ਤੈਨੂੰ ਪਿਆ ਉਦਾਸੀ ਦਾ ਦੌਰਾ, ਤੂੰ ਇੰਜ ਕਰ ਵਾਪਸ ਚਲਾ ਜਾ। ਉਹ ਮੈਂ ਗੱਲ ਕੀ ਕਰਨੀ ਸੀ, ਕਿਵੇਂ ਤੋਪ ਦਾ ਗੋਲਾ ਨਹੀਂ ਪਾੜਦਾ, ਉਸ ਨੇ ਐਡਾ ਠੰਡਾ ਸਾਹ ਭਰਿਆ ਜਿਵੇਂ ਕੋਈ 10 ਟਨ ਏਸੀ ਦੇ ਵਿੱਚੋਂ ਠੰਡੀ ਹਵਾ ਦਾ ਫੱਕਾ ਨਿਕਲ ਰਿਹਾ ਹੋਵੇ, ਫੱਕਾ ਕਿ ਤੂਫਾਨ ਨਿਕਲ ਰਿਹਾ ਹੋਵੇ, ਹੜ ਵਗ ਰਿਹਾ ਹੋਵੇ। ਜਦੋਂ ਉਹਨੇ ਹੌਕਾ ਭਰਿਆ ਤੇ ਕਹਿੰਦਾ ਯਾਰ ਤੁਹਾਨੂੰ ਇੱਕ ਗੱਲ ਦੱਸ, ਮੈਂ ਜਾ ਕੇ ਕੀ ਕਰਾਂਗਾ? ਪੈਲੀਆਂ ਆਬਾਦ ਹੋ ਗਈਆਂ ਨੇ, ਪੂਰਬੀ ਜਿਹੜੇ ਨੇ ਉਹ ਪੈਲੀਆਂ ਤੋਂ ਬੈਡਰੂਮਾਂ ਤੱਕ ਪਹੁੰਚ ਗਏ ਨੇ, ਤੇ ਮੈਂ ਵਾਪਸ ਜਾ ਕੇ ਕੀ ਕਰਾਂਗਾ ਯਾਰ? ਐਵੇਂ ਜਾ ਕੇ ਉਹਨਾਂ ਨਿਮਾਣਿਆਂ ਦੀਆਂ ਖੁਸ਼ੀਆਂ ਬਰਬਾਦ ਕਰਾਂਗਾ। ਮੈਂ ਕਿਹਾ ਤੇਰੀ ਅਕਲ ਠਿਕਾਣੇ ਹੈ, ਤੂੰ ਗੱਲ ਕੀ ਕਰ ਰਿਹਾ? ਉਹਨੇ ਹੋਰ ਠੰਡਾ ਸਾਹ ਭਰਿਆ ਤੇ ਐਤਕੀ ਉਹਦਾ ਠੰਡਾ ਸਾਹ ਕੋਈ 20 ਟਨ ਏਸੀ ਵਰਗਾ ਸੀ। ਕਹਿੰਦਾ ਯਾਰ ਬਸ ਤੂੰ ਚੁੱਪ ਹੀ ਰਹਿ, ਐਵੇਂ ਮੈਨੂੰ ਦੁਖੀ ਕਰੇਗਾ, ਮੈਂ ਰੋ ਪਾਂਗਾ ਤੇ ਮੇਰੇ ਕੋਲ ਜਿਹੜਾ ਨਾ ਮੈਨੂੰ ਕੋਈ ਚੁੱਪ ਕਰਾਉਣ ਵਾਲਾ ਨਹੀਂ ਲੱਭਣਾ। ਨਾ ਤੇਰੇ ਕੋਲ ਚੁੱਪ ਹੋਵਾਂਗਾ, ਨਾ ਮੈਂ ਆਪਣੇ ਆਪ ਤੋਂ ਚੁੱਪ ਹੋਵਾਂਗਾ। ਮੈਂ ਕਿਹਾ ਯਾਰ ਇਹ ਸਾਰੀ ਕਹਾਣੀ ਦੇ ਵਿੱਚ ਭੈਣ ਦਾ ਵਿਆਹ ਕਰਤਾ, ਮਾਪਿਆਂ ਨੂੰ ਨਨਕਾਣਾ ਸਾਹਿਬ ਦੀ ਯਾਤਰਾ ਕਰਾਤੀ, ਮਾਪੇ ਫੌਤ ਹੋ ਗਏ, ਬੱਚੇ ਨਹੀਂ ਸਨ, ਬੀਵੀ ਉੱਥੇ ਸੀ, ਪੈਲੀਆਂ ਉਜਾੜ ਸਨ, ਰਹਿਣ ਰੱਖੀਆਂ ਸਨ, ਤੂੰ ਸਾਰੇ ਕਰਜ਼ ਅਦਾ ਕਰਤੇ, ਜ਼ਮੀਨ ਆਜ਼ਾਦ ਹੋ ਗਈ। ਹੁਣ ਤੂੰ ਵਾਪਸ ਨਹੀਂ ਜਾਣਾ ਚਾਹੁੰਦਾ ਤੇ ਜ਼ਮੀਨਾਂ ਆਬਾਦ ਕਰਨ ਵਾਲੇ ਉਹ ਸਾਰੇ ਪੂਰਬੀ ਫਸਲਾਂ ਤੋਂ, ਜ਼ਮੀਨਾਂ ਤੋਂ ਘਰਾਂ ਦੇ ਵਿੱਚ ਵੜ ਗਏ, ਬੈਡਰੂਮਾਂ ਦੇ ਵਿੱਚ ਵੜ ਗਏ। ਤੇ ਸਾਰੀ ਕਹਾਣੀ ਦੇ ਵਿੱਚ ਤੇਰਾ ਕੀ ਕਿਰਦਾਰ ਹੈ? ਮੈਨੂੰ ਤਾਂ ਲੱਗਣਾ ਤੂੰ ਕੋਈ ਤਾਸ਼ ਦਾ ਜੋਕਰ ਹੈ ਜਾਂ ਫਿਰ 12ਵਾਂ ਖਿਡਾਰੀ ਹੈ। ਲਓ ਭਲਵਾਨ ਜੀ, ਮੇਰੀ ਇੰਨੀ ਗੱਲ ਕਰਨ ਦੀ ਲੋੜ ਹੈ ਤੇ ਸਰਦਾਰ ਰੜਕ ਸਿੰਘ ਜੀ ਨੇ ਕੋਈ 40 ਟਨ ਵਜ਼ਨੀ ਏਸੀ ਵਰਗੀ ਠੰਡੀ ਸਾਹ ਇੱਕ ਹੋਰ ਭਰੀ। ਮੈਨੂੰ ਕਹਿੰਦਾ ਤੂੰ ਆਸਟ੍ਰੇਲੀਆ ਦੇ ਵਿੱਚ ਹੈ। ਮੈਂ ਕਿਹਾ ਯਾਰ ਤੈਨੂੰ ਹੁਣ ਪਤਾ ਲੱਗਿਆ? ਮੈਨੂੰ ਤਾਂ ਉਦੋਂ ਦਾ ਪਤਾ ਲੱਗਿਆ ਜਦੋਂ ਮੇਰੀ ਫਲਾਈਟ ਸਿਡਨੀ ਦੇ ਏਅਰਪੋਰਟ ਤੇ ਉਤਰੀ ਸੀ। ਕਹਿੰਦਾ ਫਿਰ ਇੱਕ ਗੱਲ ਚੇਤੇ ਰੱਖ, ਇਹ ਹੈ ਕੈਂਗਰੂ ਦੇਸ਼, ਇੱਥੇ ਕੈਂਗਰੂ ਬੜੇ ਨੇ ਤੇ ਕੈਂਗਰੂਆਂ ਦੇ ਅੱਗੇ ਇੱਕ ਥੈਲੀ ਲੱਗੀ ਹੁੰਦੀ ਹੈ ਜਿਹਦੇ ਵਿੱਚ ਉਹਦੇ ਬਾਲ ਹੁੰਦੇ ਨੇ। ਤੂੰ ਪੁੱਛਿਆ ਕਿ ਇਸ ਸਾਰੀ ਕਹਾਣੀ ਦੇ ਵਿੱਚ ਮੇਰਾ ਕੀ ਕਿਰਦਾਰ ਹੈ? ਤੇ ਫਿਰ ਸੁਣ ਯਾਰ, ਮੈਂ ਆਪਣੇ ਆਪ ਨੂੰ ਉਹ ਕੈਂਗਰੂ ਮਹਿਸੂਸ ਕਰਨਾ ਹੈ ਜਿਹੜਾ ਆਸਟ੍ਰੇਲੀਆ ਦੇ ਵਿੱਚ ਫੁਦਕਦਾ ਫਿਰਦਾ ਤੇ ਉਹਦੀ ਥੈਲੀ ਦੇ ਵਿੱਚ ਸਿਰਫ ਯਾਦਾਂ ਨੇ। ਤੇ ਜਦੋਂ ਬਹੁਤਾ ਸੱਤੀਆਂ, ਬਹੁਤਾ ਦੁਖੀ ਹੋ ਜਾ ਤੇ ਇੰਜ ਲੱਗਦਾ ਹੈ ਕਿ ਥੈਲੀ ਦੇ ਵਿੱਚ, ਉਸ ਕੁੰਗਰੂ ਦੀ ਥੈਲੀ ਦੇ ਵਿੱਚ ਜੋ ਕਿ ਮੈਂ ਹਾਂ, ਉਸ ਥੈਲੀ ਦੇ ਵਿੱਚ ਯਾਦਾਂ ਨਹੀਂ ਰਹੀਆਂ, ਅੰਗਾਰੇ ਭਰ ਗਏ ਨੇ। ਜਦੋਂ ਫੁਦਕ ਕੇ ਥੱਕ ਜਾਣਾ ਵਾਂ, ਚੰਗਾਰੇ ਬੁੱਝ ਜਾਂਦੇ ਨੇ, ਠਰ ਜਾਣਾ ਵਾਂ ਤੇ ਕੁਛ ਸਕੂਨ ਦਾ ਸਾਹ ਆਉਂਦਾ ਹੈ। ਪਿਛਲੇ ਰਸਤੇ ਬੰਦ ਕਰਤੇ ਨੇ, ਭੇੜ ਦਿੱਤੇ ਨੇ। ਹੁਣ ਮੇਰਾ ਤੇ ਪਿਛਲਿਆਂ ਦਾ ਰਿਸ਼ਤਾ ਸਿਰਫ ਡਾਲਰ, ਪਾਉਂਡ, ਰਿਆਲ ਤੇ ਮਾਰਕ ਤੇ ਆਸਟ੍ਰੇਲੀਅਨ ਕਰੰਸੀ ਵਰਗੀ ਕਰੰਸੀਆਂ ਰਹਿ ਗਈਆਂ ਨੇ। ਰਿਸ਼ਤੇ ਮੁੱਕ ਗਏ ਨੇ, ਵਿੱਚ ਕੋਈ ਰਾਬਤਾ ਨਹੀਂ, ਸਿਰਫ ਰਿਸ਼ਤਾ ਹੈ ਤੇ ਕਰੰਸੀ ਦਾ ਹੈ। ਤੇ ਮੈਂ ਸਰਦਾਰ ਰੜਕ ਸਿੰਘ ਜੀ ਆਸਟ੍ਰੇਲੀਆ ਦੇ ਵਿੱਚ ਕੈਂਗਰੂ ਵਾਂਗੂ ਫੁਦਕਦਾ ਫਿਰਦਾ ਤੇ ਮੇਰੀ ਥੈਲੀ ਵਿੱਚ ਸਿਰਫ ਯਾਦਾਂ ਨੇ, ਸਿਰਫ ਯਾਦਾਂ ਦੇ ਅੰਗਾਰੇ ਨੇ। ਗੱਲ ਨਿੱਕੀ ਜਿਹੀ, ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ?
ਮੈਨੂੰ ਤੇ ਕੋਈ ਸਮਝ ਨਹੀਂ, ਤੁਹਾਨੂੰ ਹੈ ਜੇ ਸਮਝੋ ਤੇ ਸਮਝਾਓ, ਕਹਾਣੀ ਬੰਨੇ ਲਾਓ। ਗੱਲ ਨਿੱਕੀ ਜਿਹੀ, ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ।